ਪੰਜਾਬੀ ਰੇਡੀਓ ਜਵਾਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ, ਕਰੋਵ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਖਸ਼ੀਸ਼ ਸਿੰਘ ਕਰਦਰਸ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਮਨਦੀਪ ਸਿੰਘ ਸੈਨੋਜੇ, ਵਰਿੰਦਰ ਸਿੰਘ ਮੋਰਗਨਹੈਲ, ਦਲਜੀਤ ਸਿੰਘ, ਅਮਰਜੀਤ ਕੌਰ, ਰਘਵੀਰ ਸਿੰਘ, ਅਜਮੇਰ ਸਿੰਘ ਮਾਹਲ ਟਰਲਕ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਜੀ ਸ਼ਰਾਬ ਮਾਫੀਏ ਦੇ ਮਾਮਲੇ ਦੇ ਵਿੱਚ ਜਿਹੜਾ ਮਾਮਲਾ ਚੱਲ ਰਿਹਾ, ਉਸ ਦੇ ਵਿੱਚ ਅਕਾਲੀ ਤੇ ਕਾਂਗਰਸੀ ਇੱਕ ਦੂਜੇ ਤੇ ਦੂਸ਼ਣਬਾਜ਼ੀ। ਜਿਹੜਾ ਚਾਹੇ 10 ਸਾਲਾਂ ਦੀ ਉਹ ਸਰਕਾਰ ਸੀ ਤੇ ਚਾਹੇ ਮੌਜੂਦਾ, ਕੋਈ ਬਹੁਤਾ ਜ਼ਿਆਦਾ ਫਰਕ ਤਾਂ ਜਿਹੜਾ ਹੈ ਨਹੀਂ ਗਾ ਉਹਦੇ ਵਿੱਚ, ਕਿਉਂਕਿ ਮੌਤਾਂ ਉਦੋਂ ਵੀ ਹੋਈਆਂ, ਮੌਤਾਂ ਅੱਜ ਵੀ ਹੋਈਆਂ। ਇਹ ਮਾਫੀਆ ਨੇ, ਚਾਹੇ ਉਹ ਰੇਤ ਮਾਫੀਆ ਹੈ, ਚਾਹੇ ਉਹ ਸ਼ਰਾਬ ਮਾਫੀਆ, ਚਾਹੇ ਉਹ ਭੂਮੀ ਮਾਫੀਆ, ਤੇ ਚਾਹੇ ਟਰਾਂਸਪੋਰਟ ਮਾਫੀਆ ਤੇ ਕੇਬਲ ਮਾਫੀਆ, ਉੱਦਾਂ ਹੀ ਚੱਲੀ ਜਾਂਦਾ ਸਾਰਾ ਕੁਛ। ਉਹਦੇ ਵਿੱਚ ਫਰਕ ਕੋਈ ਨਹੀਂ ਜਿਹੜਾ ਦੀ ਉਹ ਪਿਆ। ਹਾਂ, ਪਿਛਲੇ 4 ਮਹੀਨਿਆਂ ਦੇ ਵਿੱਚ ਇੱਕ ਫਰਕ ਆਇਆ ਕਿ 4 ਮਹੀਨੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਵਿੱਚ ਵੇਖੇ ਗਏ, ਇੱਕ ਏਰੀਏ ਦੇ ਵਿੱਚ, ਔਰ ਥੋੜ੍ਹੇ ਜਿਹੇ ਸਮੇਂ ਦੇ ਵਾਸਤੇ ਹੈਲੀਕਾਪਟਰ ਦੇ ਰਾਹੀਂ ਉਹ ਆਏ। ਉੱਥੇ ਜਿਹੜੀ ਮਦਦ ਦਿੱਤੀ ਗਈ ਸੀ ਇਹਨਾਂ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ, ਉਹਨੂੰ 5-5 ਲੱਖ ਕਰ ਗਏ। ਇਹ ਕਹਿਤਾ ਕਿ ਜਿਹੜੀ ਨੌਕਰੀ ਆ ਉਹ ਵੀ ਦਿੱਤੀ ਜਾਊਗੀ। ਇਹ ਬੜੀ ਹੈਰਾਨੀ ਵਾਲੀ ਜਿਹੜੀ ਗੱਲ ਹੈ ਕਿ ਇਸ ਤਰੀਕੇ ਦੀ ਜਿਹੜੀ ਮਦਦ ਦੇਣੀ ਇਹਨਾਂ ਪਰਿਵਾਰਾਂ ਨੂੰ, ਜਾਂ ਨੌਕਰੀ ਦਾ ਲਾਰਾ ਲਾਉਣਾ, ਕਿਉਂਕਿ ਇਹ ਲਾਰੇ ਨੇ। ਸਭ ਨੂੰ ਪਤਾ ਹੈ ਕਿ ਇਹ ਤੇਰੇ ਤਾਂ ਚੜ੍ਹਨੇ ਨਹੀਂ, ਲਾਰੇ ਤਾਂ ਹੋਰ ਬੜੇ ਵੱਡੇ ਬਾਕੀ ਵੋਟਰਾਂ ਨੂੰ ਲਾਏ ਗਏ ਸੀਗੇ। ਇਹਨਾਂ ਨੂੰ ਵੀ ਉਹੋ ਜਿਹੀ ਮਿੱਠੀ ਗੋਲੀ ਜਿਹੜਾ ਜੀ ਉਹ ਦੇ ਕੇ ਚੱਲਣਗੇ। ਜੇ 2-2 ਲੱਖ ਤੁਹਾਨੂੰ ਮਿਲ ਗਿਆ, 3-3 ਲੱਖ ਦਾ ਚੈੱਕ ਹੋਰ ਦੇਵਾਂਗੇ, ਤੇ ਨਾਲ ਸਰਕਾਰੀ ਨੌਕਰੀਆਂ ਜੀਆਂ ਨੂੰ ਜਿਹੜਾ ਜੀ ਉਹ ਦੇਵਾਂਗੇ। ਜਿਹੜੇ ਉੱਥੇ ਪੈਸੇ ਵਾਲੇ ਸੀ ਉਹਨਾਂ ਦੇ ਵਿੱਚੋਂ ਇੱਕ ਔਰਤ ਬੋਲ ਰਹੀ ਸੀ, ਕਹਿੰਦੀ ਪੈਸਿਆਂ ਨੂੰ ਕੀ ਕਰਨਾ ਜਦੋਂ ਸਾਡੇ ਘਰ ਦੇ ਜੀ ਨਹੀਂ ਰਹੇ, ਪਹਿਲਾਂ ਤਾਂ ਕਿਸੇ ਨੇ ਕੁਛ ਕੀਤਾ ਨਹੀਂ। ਜਦੋਂ ਕੈਪਟਨ ਅਮਰਿੰਦਰ ਸਿੰਘ ਤੇ ਤਰਨਤਾਰਨ ਦੀ ਫੇਰੀ ਦੇ ਤੇ ਗਏ ਆ, ਤੇ ਕੁਛ ਅਕਾਲੀ ਜਿਹੜੇ ਸੀਗੇ, ਜਿਹਦੇ ਵਿੱਚ ਦੇਖੋ ਕਿ ਉੱਥੋਂ ਦਾ ਸ਼ਾਮਲ ਹੈ ਹਰਮੀਤ ਸਿੰਘ ਸੰਧੂ, ਹੈਰਾਨੀ ਵਾਲੀ ਗੱਲ ਹੈ ਉਹ ਸ਼ਾਮਲ ਹੈ, ਜਿਹਦੇ ਉੱਤੇ ਅਕਾਲੀ ਸਰਕਾਰ ਦੇ ਸਮੇਂ ਬੜੇ ਵੱਡੇ ਕਥਿਤ ਰੂਪ ਦੇ ਵਿੱਚ ਦੋਸ਼ ਲੱਗਦੇ ਹੁੰਦੇ ਸੀ। ਨਸ਼ਿਆਂ ਦੇ ਮਾਮਲੇ 'ਚ ਸ਼ਮੂਲੀਅਤ ਵਿਰਸਾ ਸਿੰਘ ਉਲਟੋਆ ਸ਼ਾਮਲ ਹੈ, ਔਰ ਇਹਨਾਂ ਨੇ ਜਿਹੜਾ ਦੀ ਉਹ ਵਿਰੋਧ ਕਰਨ ਦੀ ਉੱਥੇ ਕੋਸ਼ਿਸ਼ ਜਿਹੜੀ ਸੀ ਉਹ ਕੀਤੀ। ਔਰ ਜਿਹੜੇ ਸੁਨੀਲ ਜਾਖੜ ਨੇ, ਉਹਨਾਂ ਨੇ ਇਹ ਗੱਲ ਕਹੀ ਕਿ ਸ਼ਰਾਬ ਮਾਫੀਏ ਨੂੰ ਸ਼ਹਿ ਦੇ ਵਾਸਤੇ ਅਕਾਲੀ ਦਲ ਜਿਹੜਾ ਜੀ ਉਹ ਜ਼ਿੰਮੇਵਾਰ ਹੈ। ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਅਕਾਲੀ ਦਲ ਹੈ ਉਹਨੇ ਹੀ ਮਾਫੀਏ ਨੂੰ ਸ਼ਹਿ ਦਿੱਤੀ, ਸ਼ਰਾਬ ਮਾਫੀਏ ਨੂੰ, ਜਿਹੜਾ ਕਿ ਉਹਨਾਂ ਦੇ ਰਾਜ ਦੇ ਦੌਰਾਨ ਪਨਪਿਆ। ਜਾਖੜ ਸਾਹਿਬ ਇੱਥੇ ਇੱਕ ਗੱਲ ਜਿਹੜੀ ਉਹ ਭੁੱਲ ਰਹੇ ਆ ਕਿ ਹੁਣ ਤੁਹਾਨੂੰ 3.5 ਸਾਲ ਤੁਹਾਡੀ ਸਰਕਾਰ ਨੂੰ ਹੋ ਚੁੱਕੇ ਹੋਏ ਆ। ਜੇ ਕੋਈ ਮਾਫੀਆ ਪਨਪਿਆ ਸੀਗਾ 10 ਸਾਲਾਂ ਦੇ ਵਿੱਚ ਸੀਗਾ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਸੀਗਾ ਉਹ, ਤਾਂ ਉਹਨੂੰ ਕਾਬੂ ਦੇ ਵਿੱਚ ਕਿਹਨੇ ਕਰਨਾ ਸੀਗਾ? ਉਹਨੂੰ ਕਾਬੂ ਦੇ ਵਿੱਚ ਕਾਂਗਰਸ ਸਰਕਾਰ ਨੇ ਕਰਨਾ ਸੀਗਾ, ਔਰ ਕਾਂਗਰਸ ਸਰਕਾਰ ਨੇ ਇਹਦੇ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ। ਸਭ ਨੂੰ ਪਤਾ ਹੈ ਕਿ ਚਿੱਟਾ ਵਾਲਾ ਜਿਹੜਾ ਮਾਫੀਆ ਹੈ ਉਹ ਅੱਜ ਵੀ ਓਨਾ ਹੀ ਸਰਗਰਮ ਹੈ ਜਿੰਨਾ ਉਹ ਪਿਛਲੇ ਅਕਾਲੀ ਭਾਜਪਾ ਰਾਜ ਦੇ ਵੇਲੇ ਸਰਗਰਮ ਸੀਗਾ। ਹੁਣ ਫਰਕ ਇਹ ਪੈ ਗਿਆ ਕਿ ਇੱਕ ਪਾਸੇ ਚਿੱਟੇ ਦੇ ਨਾਲ ਲੋਕ ਮਰ ਰਹੇ ਆ, ਦੂਜੇ ਪਾਸੇ ਇਸ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਹਦੇ ਨਾਲ ਲੋਕ ਮਰ ਰਹੇ ਆ। ਮਤਲਬ ਕਿ ਡਬਲ ਹੋ ਗਈ ਜਿਹੜੀ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ ਹੁਣ ਡਬਲ ਹੋ ਗਈ। ਚਪੇਰਿਓਂ ਜਿਹੜਾ ਦੀ ਜੇ ਚਿੱਟਾ ਨਹੀਂ ਕੋਈ ਲਾਉਂਦਾ ਤੇ ਉਹਨੂੰ ਇਹ ਸਸਤੀ 20 ਰੁਪਏ ਦੀ ਗਲਾਸੀ ਵਾਲੀ ਜਿਹੜੀ ਕੈਮੀਕਲ ਦੀ ਸ਼ਰਾਬ ਹੈ ਉਹ ਪਿਆ ਦਿਓ, ਤੇ ਉਹਦੇ ਨਾਲ ਜਿਹੜਾ ਦੀ ਉਹ ਮਾਰੇ ਜਾਣਗੇ। ਭਾਵ ਕਿ ਮਾਰਨਾ ਪੰਜਾਬ ਆ, ਮਾਰਨੇ ਪੰਜਾਬੀ ਨੇ, ਰਲ ਮਿਲ ਕੇ ਸਾਰਿਆਂ ਨੇ ਜਿਹੜੇ ਆ ਉਹ ਮਾਰਨੇ ਨੇ, ਸਿਆਸੀ ਪਾਰਟੀਆਂ ਨੇ। ਹੈਰਾਨੀ ਵਾਲੀ ਗੱਲ ਇਹ ਹੁੰਦੀ ਆ ਕਿ ਜਿਹੜੇ ਲੋਕ ਅੱਜ ਜਿਹੜਾ ਦੀ ਉਹ ਗੱਲ ਕਰ ਰਹੇ ਆ, ਕੱਲ ਉਹ ਕੀ ਕਹਿੰਦੇ ਹੁੰਦੇ ਸੀਗੇ, ਉਹਨਾਂ ਨੂੰ ਸ਼ਾਇਦ ਜਿਹੜਾ ਦੀ ਉਹ ਭੁੱਲ ਗਿਆ, ਲੋਕਾਂ ਨੂੰ ਨਹੀਂ ਭੁੱਲਿਆ ਅਜੇ। ਪਰ ਪੰਜਾਬ ਦੇ ਲੋਕ ਨੇ ਜੀ ਜਿਹੜੇ ਇੱਥੇ ਕਹੀ ਜਾਂਦੇ ਸੀਗੇ ਕੱਲ ਵੀ ਜਿਹੜਾ ਜੀ ਦੇਖੋ ਆ ਕੇ ਕਿੰਨਾ ਵਧੀਆ ਕੰਮ ਕਰ ਗਏ ਆ ਮੁੱਖ ਮੰਤਰੀ ਸਾਹਿਬ, ਕਿ 5-5 ਲੱਖ ਰੁਪਈਆ ਜਿਹੜਾ ਜੀ ਉਹ ਦੇ ਗਏ। ਕਿਹਨੂੰ? ਜਿਨ੍ਹਾਂ ਨੇ ਸਸਤੀ ਜ਼ਹਿਰੀਲੀ ਸ਼ਰਾਬ ਲੈ ਕੇ ਜਿਹੜਾ ਜੀ ਉਹ ਪੀਤੀ। ਇੱਥੇ ਜਿਹੜੇ ਫਰੰਟ ਲਾਈਨਰ ਨੇ ਲੜਨ ਵਾਲੇ, ਜਿਨ੍ਹਾਂ ਦੇ ਵਿੱਚ ਨਰਸਿਸ ਸ਼ਾਮਲ ਨੇ, ਜਿਨ੍ਹਾਂ ਦੇ ਵਿੱਚ ਜਿਹੜੇ ਕਲਾਸ 4 ਸ਼ਾਮਲ ਨੇ,
12-12 ਸਾਲ ਤੋਂ ਨਗੂਣੀਆਂ ਜਿਹੀਆਂ ਤਨਖਾਹਾਂ ਦੇ ਉੱਤੇ ਉਹ ਕੰਮ ਕਰ ਰਹੇ ਆ। ਤਨਖਾਹਾਂ ਵਧਾਉਣ ਦੇ ਵਾਸਤੇ ਤਰਲੇ ਲੈ ਰਹੇ ਆ। ਕਿਸੇ ਸਰਕਾਰ ਨੇ ਜਿਹੜਾ ਨਹੀਂ ਸੁਣੀ। ਕੱਲ ਉਹ ਕਹਿੰਦੇ ਵੀ ਸਾਨੂੰ ਵੀ ਸ਼ਾਇਦ ਇਹੀ ਚਾਹੀਦਾ ਵੀ ਜ਼ਹਿਰੀਲੀ ਸ਼ਰਾਬ ਪੀ ਲਈਏ, ਉਹਦੇ ਨਾਲ ਕੋਈ ਮੁਸ਼ਕਿਲ ਆਵੇ ਤੇ ਸ਼ਾਇਦ ਫਿਰ ਤਨਖਾਹਾਂ ਵੱਧ ਜਾਣ। ਜੀ, ਅੱਗੇ ਗੱਲ ਕਰਦੇ ਹਾਂ। ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਜਿਹੜਾ ਹਾਦਸਾ ਗ੍ਰਸਤ ਹੋਇਆ, ਉਸ ਦੇ ਵਿੱਚ ਮੌਤਾਂ ਦੀ ਗਿਣਤੀ 17। ਇਹ ਐਕਚੁਅਲੀ ਕੇਰਲਾ ਦੇ ਕੋਝੀਕੋਡ ਏਅਰਪੋਰਟ ਦੇ ਉੱਤੇ ਜਿਹੜਾ ਸੀਗਾ ਜੀ ਇਹ ਹਾਦਸਾ ਵਾਪਰਿਆ। ਦੁਬਈ ਤੋਂ ਏਅਰ ਇੰਡੀਆ ਦੀ ਫਲਾਈਟ ਇਹ ਆਈ ਸੀ, ਜਿਹੜੀ ਕਿ ਉੱਥੇ ਫਸੇ ਲੋਕਾਂ ਨੂੰ ਲੈ ਕੇ ਆਈ ਸੀਗੀ। ਰਨਵੇ ਦੇ ਉੱਤੇ ਇਹ ਫਲਾਈਟ ਲੈਂਡ ਕਰ ਰਹੀ ਸੀਗੀ। ਮੀਂਹ ਪੈ ਰਿਹਾ ਸੀ ਬਹੁਤ, ਔਰ ਪਾਇਲਟ ਨੂੰ ਲੈਂਡਿੰਗ ਦੇ ਵਿੱਚ ਦਿੱਕਤ ਆਈ। ਇਹਦੇ ਚੱਲਦਿਆਂ 2 ਵਾਰੀ ਉਹਨੇ ਲੈਂਡਿੰਗ ਟਾਲੀ। ਤੀਜੀ ਵਾਰੀ ਲੈਂਡਿੰਗ ਦੀ ਕੋਸ਼ਿਸ਼ ਦੇ ਦੌਰਾਨ ਫਲਾਈਟ ਸਲਿੱਪ ਕਰ ਗਏ। ਉਹਦੇ ਜਿਹੜੇ ਮੂਹਰਲਾ ਟਾਇਰ ਸੀ ਰਨਵੇ ਤੋਂ ਅੱਗੇ ਨਿਕਲ ਗਈ, ਔਰ 35 ਫੁੱਟ ਡੂੰਘਾ ਜਿਹੜਾ ਟੋਆ ਉਹਦੇ ਵਿੱਚ ਜਾ ਡਿੱਗਿਆ ਇਹ ਜਹਾਜ਼। ਇਹਦੇ ਵਿੱਚ ਹੁਣ ਤੱਕ 17 ਲੋਕਾਂ ਦੇ ਮੌਤ ਦੀ ਜਿਹੜੀ ਉਹ ਕਨਫਰਮੇਸ਼ਨ ਹੈ। ਏਅਰਫੋਰਸ ਦੇ ਰਿਟਾਇਰਡ ਵਿੰਗ ਕਮਾਂਡਰ ਦੀਪਕ ਵਸੰਤ ਸਾਠੇ ਤੇ ਕੋ ਪਾਇਲਟ ਅਖਿਲੇਸ਼ ਕੁਮਾਰ ਜਿਹੜੇ ਇਸ ਜਹਾਜ਼ ਨੂੰ ਚਲਾ ਰਹੇ ਸੀਗੇ, ਉਹ ਮਰਨ ਵਾਲਿਆਂ ਦੇ ਵਿੱਚ ਸ਼ਾਮਲ ਨੇ। ਹਾਦਸਾ ਬੜਾ ਖਤਰਨਾਕ। ਜਿਹੜਾ ਇਹ ਜਹਾਜ਼ ਹੈ ਉਹ ਮਲਬੇ 'ਚ ਬਦਲ ਗਿਆ। 2 ਟੋਟੇ ਹੋ ਗਏ। ਇਹਦੇ 123 ਮੁਸਾਫਰ ਉਹਦੇ ਵਿੱਚ ਉਸ ਵੇਲੇ ਸੀਗੇ। ਇਹ ਕਿਹਾ ਜਾ ਰਿਹਾ ਕਿ ਕੁਝ ਜਿਹੜੇ ਮੁਸਾਫਰ ਨੇ ਉਹਨਾਂ ਦੀ ਹਾਲਤ ਗੰਭੀਰ ਆ, ਔਰ ਏਅਰਪੋਰਟ ਅਧਿਕਾਰੀ ਇਹ ਕਹਿ ਰਿਹਾ ਕਿ ਇੰਨਾ ਬਚਾਅ ਹੋ ਗਿਆ ਕਿ ਜਦੋਂ ਜਹਾਜ਼ ਦੇ 2 ਟੋਟੇ ਹੋ ਗਏ, ਟੋਏ 'ਚ ਡਿੱਗ ਕੇ, ਤੇ ਉਹਨੂੰ ਅੱਗ ਨਹੀਂ ਲੱਗੀ। ਜੇ ਅੱਗ ਲੱਗ ਜਾਂਦੀ ਤਾਂ ਫਿਰ ਉਹਦੇ ਵਿੱਚ ਕਿਸੇ ਵੀ ਯਾਤਰੀ ਨੂੰ ਬਚਾਉਣਾ ਔਖਾ ਜਿਹੜਾ ਉਹ ਹੋ ਜਾਣਾ ਸੀਗਾ। ਇਹਨਾਂ ਨੂੰ ਮੱਲਪੁਰਮ ਤੇ ਕੋਝੀਕੋਡ ਦੇ ਹਸਪੀਟਲਾਂ ਦੇ ਵਿੱਚ ਭੇਜਿਆ ਗਿਆ। ਜਿਹੜੇ ਜ਼ਖਮੀ ਜਿਹੜੇ ਉਹ ਹੋਏ ਨੇ। ਵੰਦੇ ਭਾਰਤ ਮਿਸ਼ਨ ਦੇ ਤਹਿਤ ਏਅਰ ਇੰਡੀਆ ਦੀ ਇਹ ਫਲਾਈਟ ਜਿਹੜੀ ਆ ਉਹ ਦੁਬਈ ਤੋਂ ਆਈ ਸੀ। 190 ਯਾਤਰੀਆਂ ਦੇ ਵਿੱਚ 128 ਬੰਦੇ, 6 ਔਰਤਾਂ, 10 ਬੱਚੇ, 4 ਕਰੂ ਮੈਂਬਰ, 2 ਪਾਇਲਟ ਜਿਹੜੇ ਉਹ ਸ਼ਾਮਲ ਸੀਗੇ। ਹਾਦਸੇ ਦੇ ਵਿੱਚ ਜਾਨ ਗਵਾਉਣ ਵਾਲੇ ਪਾਇਲਟ ਕੈਪਟਨ ਦੀਪਕ ਵਸੰਤ ਸਾਠੇ ਜਿਹੜਾ ਵੀ ਉਹ ਏਅਰਫੋਰਸ ਦੇ ਵਿੱਚ ਟੇਸ ਜਿਹੜੇ ਪਾਇਲਟ ਸੀਗੇ, ਔਰ NDA ਦੇ ਪਾਸ ਆਊਟ ਸੀਗੇ, ਮਤਲਬ ਕਿ ਐਕਸਪੀਰੀਅੰਸ ਵਾਲੇ ਸੀਗੇ। ਇਹਦੇ ਬਾਵਜੂਦ ਜਿਹੜਾ ਸੀਗਾ ਜੀ ਇਹ ਹਾਦਸਾ ਹੋਇਆ। 737 ਜਿਹੜਾ ਇਹ ਸੀਗਾ ਬੋਇੰਗ, ਇਹਦੀ ਕ੍ਰੈਸ਼ ਲੈਂਡਿੰਗ ਜਿਹੜੀ ਹੋਈ, ਔਰ ਉਸ ਵੇਲੇ ਜਿਵੇਂ ਤੁਹਾਨੂੰ ਦੱਸਿਆ ਕਿ ਬਹੁਤ ਤੇਜ਼ ਮੀਂਹ ਪੈ ਰਿਹਾ ਸੀਗਾ। ਵਿਜ਼ਿਬਿਲਿਟੀ ਕੋ 2000 ਉਸ ਵੇਲੇ ਦੱਸੀ ਜਿਹੜੀ ਉਹ ਜਾਂਦੀ ਆ। ਇਹ ਰਨਵੇ ਤੋਂ ਸਲਿੱਪ ਕਰਦਾ ਹੋਇਆ ਜਿਹੜਾ ਸੀਗਾ ਜੀ ਉਸ ਸਾਈਡ ਨੂੰ ਨਿਕਲ ਗਿਆ ਤੇ ਉੱਥੇ ਟੋਏ ਦੇ ਵਿੱਚ ਜਾ ਕੇ ਡਿੱਗ ਪਿਆ। ਜੀ, ਅੱਗੇ ਗੱਲ ਕਰਦੇ ਹਾਂ। ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਫਿਰ ਕਰਫਿਊ ਲੱਗਾ। ਦੇਖੋ, ਇਹ ਸਮਝ ਥੋੜੀ ਜਿਹੀ ਨਹੀਂ ਆਉਂਦੀ ਕਿ ਇਹ ਕਿਹੋ ਜਿਹੀਆਂ ਸਲਾਹਾਂ ਤੇ ਕਿਹੋ ਜਿਹੇ ਫੈਸਲੇ ਜਿਹੜੇ ਆ ਉਹ ਕੀਤੇ ਜਾ ਰਹੇ ਆ। ਇੱਕ ਪਾਸੇ ਤਾਂ ਹਰ ਚੀਜ਼ ਜਿਹੜੀ ਸੀ ਉਹ ਖੋਲ ਦਿਓ, ਕਿਸੇ ਚੀਜ਼ ਨੂੰ ਬੰਦ ਰੱਖਣ ਦੀ ਜ਼ਰੂਰਤ ਜਿਹੜੀ ਉਹ ਨਹੀਂ ਗੀ, ਇਹ ਕਿਹਾ ਜਾ ਰਿਹਾ। ਸਵੇਰੇ ਕੋਈ ਫੈਸਲਾ ਆ ਜਾਂਦਾ, ਦੁਪਹਿਰ ਕੋਈ ਫੈਸਲਾ ਆਉਂਦਾ, ਸ਼ਾਮ ਨੂੰ ਕੋਈ ਹੋਰ ਫੈਸਲਾ ਜਿਹੜਾ ਜੀ ਉਹ ਆ ਜਾਂਦਾ। ਇਉਂ ਲੱਗਦਾ ਜਿਵੇਂ ਪਤਾ ਨਾ ਲੱਗ ਰਿਹਾ ਹੋਵੇ ਕਿ ਇਹਦੇ ਉੱਤੇ ਕਰੀਏ ਕੀ। ਕਿਉਂਕਿ ਅੱਜ ਕੱਲ੍ਹ ਮੁੱਖ ਮੰਤਰੀ ਹੋਰੀ ਫੇਸਬੁੱਕ ਦੇ ਉੱਤੇ ਲਾਈਵ ਹੁੰਦੇ ਆ। ਕੱਲ ਫੇਰ ਜਿਹੜਾ ਜੀ ਉਹ ਲਾਈਵ ਸੀ, ਔਰ ਇਹ ਕਿਹਾ ਕਿ ਜਿਹੜਾ ਵੱਡੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਸ਼ਾਮਲ ਹੈ, ਜਲੰਧਰ ਸ਼ਾਮਲ ਹੈ, ਪਟਿਆਲਾ ਸ਼ਾਮਲ ਹੈ, ਇਹਨਾਂ ਸ਼ਹਿਰਾਂ ਦੇ ਵਿੱਚ ਰਾਤ ਦਾ ਕਰਫਿਊ ਜਿਹੜਾ ਉਹ ਫੇਰ ਸ਼ੁਰੂ ਕੀਤਾ ਜਾ ਰਿਹਾ। ਅੱਜ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਇਹ ਕਰਫਿਊ ਲਾਉਣ ਦੇ ਹੁਕਮ ਜਿਹੜੇ ਆ ਉਹ ਦਿੱਤੇ ਗਏ ਆ। ਇਹ ਕਿਹਾ ਮੁੱਖ ਮੰਤਰੀ ਹੋਰਾਂ ਨੇ ਕਿ ਜਿਹੜੇ ਸਾਰੇ ਪ੍ਰਾਈਵੇਟ ਤੇ ਸਰਕਾਰੀ ਹਸਪੀਟਲ ਨੇ ਉੱਥੇ ਇਲਾਜ ਦੇ ਵਾਸਤੇ ਯੋਜਨਾ ਜਿਹੜੀ ਉਹ ਤਿਆਰ ਕੀਤੀ ਜਾਵੇ। ਸਵਾਲ ਜਿਹੜਾ ਨਾ ਜੀ ਵੱਡਾ ਇਹ ਹੈ। ਅੱਛਾ, ਇਹਦੇ ਵਿੱਚ ਇੱਕ ਹੋਰ ਪੁਆਇੰਟ ਜਿਹੜਾ ਉਹ ਇਹ ਆ ਕਿ ਮੁੱਖ ਮੰਤਰੀ ਹੋਰਾਂ ਨੇ ਕਿਹਾ ਕਰਫਿਊ ਤਾਂ ਸਰ ਇਹ ਜਿਹੜੇ ਸ਼ਹਿਰ ਨੇ ਇਹਨਾਂ ਦੇ ਵਿੱਚ ਲੱਗ ਜੂਗਾ 9 ਵਜੇ ਤੋਂ ਸਵੇਰੇ 5 ਵਜੇ ਤੱਕ, ਠੇਕੇ 10 ਵਜੇ ਤੱਕ ਖੁੱਲੇ ਰਹਿਣਗੇ। ਹੁਣ ਉਹਦੇ 1 ਘੰਟੇ ਦੇ ਦੌਰਾਨ ਜਿਹੜਾ 9 ਤੋਂ 10 ਵਜੇ ਤੱਕ ਹੈ, ਜੇ ਕਰਫਿਊ ਹੋਊਗਾ ਤੇ ਉੱਥੇ ਲੈਣ ਕੌਣ ਜਿਹੜਾ ਦੀ ਉਹ ਜਾਊਗਾ। ਇਹਦਾ ਮਤਲਬ ਕਿ ਸਮਝ ਨਹੀਂ ਕੁਛ ਲੱਗ ਰਹੀ ਕਿ ਕਿਹੜੇ ਤਰੀਕੇ ਦੇ ਨਾਲ ਕਿਹੜੀ ਚੀਜ਼ ਕਦੋਂ ਜਿਹੜੀ ਉਹ ਕੀਤਾ ਜਾਵੇ। ਇਹ ਉਹਦੇ ਵਿੱਚੋਂ ਨਿਕਲਿਆ ਹੋਇਆ। ਇੱਕ ਦੂਜੀ ਗੱਲ ਇਹ ਕਿ ਰਾਤ ਦੇ ਸਮੇਂ ਕਿੰਨਾ ਕੁ ਜਿਹੜਾ ਜੀ ਉਹ ਟ੍ਰੈਫਿਕ ਹੁੰਦਾ ਇਹਨਾਂ ਸ਼ਹਿਰਾਂ ਦੇ ਵਿੱਚ। ਰਾਤ ਦੇ ਸਮੇਂ ਕਿੰਨੇ ਲੋਕ ਕਿਤੇ ਨਿਕਲਦੇ ਆ, ਟੋਟਲ ਜਿੰਨੇ ਦਿਨੇ ਨਿਕਲਦੇ ਆ ਉਹਦਾ ਹਾਰਡਲੀ 2%।
ਜਾਂ ਜਿਹੜਾ ਦੀ ਉਹ 3% ਇੰਨੇ ਲੋਕ ਨਿਕਲਦੇ ਹੋਣਗੇ, ਉਦੋਂ ਤਾਂ ਜਿਹੜਾ ਫਿਜ਼ੀਕਲ ਡਿਸਟੈਂਸ ਹੈ ਉਹਦਾ ਵੀ ਕੋਈ ਨਹੀਂ ਹੁੰਦਾ। ਜਾਂ ਫਿਰ ਜਿਹੜਾ ਦੀ ਕਰਫਿਊ ਲਾ ਕੇ ਉੱਥੇ ਜਿਹੜਾ ਕਰੋਨਾ ਵਾਇਰਸ ਨੂੰ ਲੱਭ ਕੇ ਮਾਰਨਾ, ਵੀ ਉਹ ਕਰਫਿਊ ਦੇ ਵਿੱਚ ਜਦੋਂ ਕਰਫਿਊ ਦੀ ਉਲੰਘਣਾ ਕਰਦਿਆਂ ਹੋਇਆ ਫੜਿਆ ਜਾਊਗਾ ਤੇ ਫਿਰ ਉਹਨੂੰ ਖਤਮ ਕੀਤਾ ਜਾਊਗਾ। ਕੋਈ ਇਹੋ ਜਿਹਾ ਤਰੀਕਾ ਵੀ ਜਿਹੜਾ ਜੀ ਉਹ ਹੋ ਸਕਦਾ। ਇਹ ਨਹੀਂ ਸਮਝ ਲੱਗੀ ਕਿ 9 ਤੋਂ 5 ਵਾਲਾ ਜਿਹੜਾ ਕਰਫਿਊ ਆ ਇਹਦਾ ਇੰਪੈਕਟ ਕੀ ਪਊਗਾ, ਔਰ ਇਹ ਕਿਹੜੀ ਸਲਾਹ ਦੇ ਨਾਲ ਜਿਹੜਾ ਉਹ ਕੀਤਾ ਗਿਆ। ਜੇ ਪਹਿਲਾਂ ਤੁਸੀਂ ਲਾਇਆ ਸੀਗਾ, ਹੁਣ ਉਹਨੂੰ ਤੁਸੀਂ ਫੇਰ ਦੁਬਾਰਾ ਜਿਹੜਾ ਦੀ ਉਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਰਾਤ ਦੇ ਸਮੇਂ, ਜਿਹੜਾ ਦੀ ਉਹ ਵੀ 9 ਤੋਂ 5 ਜਿਹੜਾ ਦੀ ਉਹ ਇਹਨਾਂ ਤਿੰਨਾਂ ਸ਼ਹਿਰਾਂ ਦੇ ਵਿੱਚ ਰਹੂਗਾ। ਹੈਰਾਨੀ ਵਾਲੇ ਫੈਸਲੇ ਜੀ, ਬਹੁਤ ਹੈਰਾਨੀਜਨਕ ਫੈਸਲੇ ਨੇ ਇਹ ਕਿ ਕਿਵੇਂ ਕੀਤੇ ਜਾ ਰਹੇ ਜੀ। ਅੱਗੇ ਚੱਲਦੇ ਹਾਂ, ਕਰਦੇ ਹਾਂ ਜੀ ਗੱਲਬਾਤ। ਸੁਸ਼ਾਂਤ ਰਾਜਪੂਤ ਕੇਸ ਦੇ ਵਿੱਚ ਰੀਆ ਤੇ ਉਸ ਦੇ ਪਰਿਵਾਰ ਵੱਲੋਂ ਈਡੀ ਪੁੱਛਗਿੱਛ ਕਰ ਰਹੀ ਹੈ। ਇੱਕ ਤਾਂ ਜੀ ਇਹਦੇ ਵਿੱਚ ਜਿਹੜਾ CBI ਹੈ ਉਹਨੂੰ ਇਹ ਕੇਸ ਹੈਂਡ ਓਵਰ ਹੋ ਗਿਆ, ਔਰ ਇਹਦੇ ਵਿੱਚ ਇਸ ਕੇਸ ਕਰਕੇ ਮਹਾਰਾਸ਼ਟਰ ਤੇ ਬਿਹਾਰ ਸਰਕਾਰ ਦੇ ਪੁਲਿਸ ਦੇ ਵਿਚਾਲੇ ਕਈ ਵਿਵਾਦ ਜਿਹੜਾ ਉਹ ਛਿੜੇ ਹੋਏ ਹੈ। CBI ਨੇ ਕੇਸ ਦੀ ਜਾਂਚ ਜਿਹੜੀ ਹੈ CBI ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਜਿਹੜੀ ਆ ਉਹਨੂੰ ਦੇ ਦਿੱਤਾ, ਔਰ ਉਹਦੇ ਤੋਂ ਫੈਸਲਾ ਜਿਹੜਾ ਉਹ ਕੀਤਾ ਇਹਦੀ ਜਾਂਚ ਕਰਵਾਉਣ ਦਾ। ਜਿਹੜੀ ਇਹ ਸਿੱਟ ਹੈ ਪਹਿਲਾਂ ਅਗਸਟਾ ਵੈਸਟਲੈਂਡ VVIP ਚੌਪਰ ਸੰਧੀ ਜਿਹੜੀ ਹੋਈ ਸੀਗੀ ਉਹਦੇ ਤੋਂ ਉਹਦੀ ਇਹਨੇ ਜਾਂਚ ਜਿਹੜੀ ਉਹ ਕੀਤੀ ਹੈ, ਔਰ CBI ਨੇ ਜਿਹੜੀ ਕਈ ਘੰਟਿਆਂ ਦੀ ਸੋਚ ਵਿਚਾਰ ਤੋਂ ਬਾਅਦ ਇਹ ਕੇਸ ਜਿਹੜਾ ਇਸ ਟੀਮ ਨੂੰ ਦਿੱਤਾ। ਬੀਤੇ ਦਿਨੀ ਬਿਹਾਰ ਸਰਕਾਰ ਦੀ ਸਿਫਾਰਿਸ਼ ਦੇ ਉੱਤੇ ਸੁਸ਼ਾਂਤ ਰਾਜਪੂਤ ਦੀ ਮੌਤ ਦੇ ਸੰਬੰਧੀ ਇਹ ਤਾਜ਼ਾ ਕੇਸ ਦਰਜ ਜਿਹੜਾ ਉਹ ਕੀਤਾ ਗਿਆ। ਇਹ ਜਿਹੜੀ FIR ਦਰਜ ਕੀਤੀ ਗਈ ਆ ਉਹਦੇ ਵਿੱਚ ਰੀਆ ਚੱਕਰਵਰਤੀ, ਉਹਦੀ ਮਾਂ ਸੰਧਿਆ ਚੱਕਰਵਰਤੀ, ਪਿਤਾ ਇੰਦਰਜੀਤ ਚੱਕਰਵਰਤੀ, ਭਰਾ ਸ਼ੌਵਿਕ ਚੱਕਰਵਰਤੀ, ਸ਼ਰੂਤੀ ਮੋਦੀ, ਸੈਮੂਅਲ ਮਿਰਾਂਡਾ ਨੂੰ ਜਿਹੜਾ ਉਹ ਨਾਮਜ਼ਦ ਕੀਤਾ ਗਿਆ। ਇਹ ਤਾਂ ਕੀਤਾ CBI ਨੇ। ਦੂਜੇ ਪਾਸੇ ਜਿਹੜੀ ED ਹੈ, ਇਨਫੋਰਸਮੈਂਟ ਡਾਇਰੈਕਟੋਰੇਟ ਹੈ, ਉਹਨੇ ਇਸ ਮਾਮਲੇ ਦੇ ਵਿੱਚ ਸੁਸ਼ਾਂਤ ਰਾਜਪੂਤ ਦੀ ਮੌਤ ਦੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਦੇ ਵਾਸਤੇ ਜਿਹੜੀ ਇਹ ਅਦਾਕਾਰਾ ਤੇ ਉਹਦੀ ਗਰਲਫ੍ਰੈਂਡ ਹੈ ਰੀਆ ਚੱਕਰਵਰਤੀ, ਉਹਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਲੰਬੀ ਪੁੱਛਗਿੱਛ ਜਿਹੜੀ ਉਹ ਕੀਤੀ। ਇਹ ਮੁੰਬਈ ਦੇ ਵਿੱਚ ਮਲਾਡ ਦੇ ਵਿੱਚ ਜਿਹੜਾ ED ਦਾ ਦਫ਼ਤਰ ਹੈ ਉੱਥੇ ਆਪਣੇ ਭਰਾ ਸ਼ੌਵਿਕ ਚੱਕਰਵਰਤੀ ਦੇ ਨਾਲ ਗਈ। ਉਹਦੀ ਬਿਜ਼ਨਸ ਮੈਨੇਜਰ ਸ਼ਰੂਤੀ ਮੋਦੀ ਜਿਹੜੀ ਕਿ ਸੁਸ਼ਾਂਤ ਰਾਜਪੂਤ ਦੇ ਵਾਸਤੇ ਵੀ ਕੰਮ ਕਰਦੀ ਸੀ, ਉਹਨੂੰ ਵੀ ED ਨੇ ਤਲਬ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕੂ ਐਕਟ ਦੇ ਤਹਿਤ ਰੀਆ, ਸ਼ੌਵਿਕ ਤੇ ਮੋਦੀ ਦੇ ਬਿਆਨ ਜਿਹੜੇ ਆ ਉਹ ਦਰਜ ਕੀਤੇ ਗਏ ਆ, ਕਿਉਂਕਿ ਇਹਦੇ ਵਿੱਚ ਜਿਹੜਾ ਜੀ ਇਹ ਚੱਲਦਾ ਕਿ ਇਹਨੇ ਰੀਆ ਚੱਕਰਵਰਤੀ ਨੇ ਜਿਹੜੇ ਪੈਸੇ ਸੀਗੇ ਸੁਸ਼ਾਂਤ ਦੇ ਖਾਤਿਆਂ ਦੇ ਵਿੱਚੋਂ ਆਪਣੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤੇ ਸੀਗੇ। ਇਹਦੇ ਸੰਬੰਧੀ ਰਾਜਪੂਤ ਦੇ ਘਰ ਦੇ ਵਿੱਚ ਰਹਿੰਦੇ ਉਹਦੇ ਦੋਸਤ ਸਿਧਾਰਥ ਪਿਠਾਨੀ ਨੂੰ ਵੀ ED ਨੇ ਅੱਜ ਜਿਹੜਾ ਜੀ ਉਹ ਤਲਬ ਕੀਤਾ। ਸੁਸ਼ਾਂਤ ਦੇ ਪਿਤਾ ਨੇ ਇਹ ਮਾਮਲਾ ਦਰਜ ਕਰਾਇਆ ਸੀਗਾ। ਰੀਆ ਤੋਂ ਆਮਦਨ ਇਨਵੈਸਟਮੈਂਟ ਸੰਬੰਧੀ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਗਈ ਆ। ਜਿਹੜੀ ED ਆ ਉਹਨੇ ਇਹ ਗੱਲ ਕਹੀ ਆ ਕਿ ਇੱਕ ਪੁੱਛਗਿੱਛ ਦੇ ਨਾਲ ਰੀਆ ਦਾ ਛੁਟਕਾਰਾ ਨਹੀਂ ਹੋਣਾ, ਭਾਵ ਕਿ ਅੱਗੋਂ ਵੀ ਉਹਦੇ ਤੋਂ ਹੋਰ ਪੁੱਛਗਿੱਛ ਜਾ ਸਕਦੀ ਜੀ। ਅੱਗੇ ਗੱਲ ਕਰਦੇ ਹਾਂ ਫਰੀਦਕੋਟ ਦੇ ਸ਼ਾਹੀ ਟਰੱਸਟ ਦੇ ਕਾਮਿਆਂ ਦੀ। ਉਹਨਾਂ ਨੂੰ 2 ਮਹੀਨੇ ਤੋਂ ਤਨਖਾਹ ਹੀ ਨਹੀਂ ਮਿਲੀ। ਤਨਖਾਹਾਂ ਤਾਂ ਇੱਥੇ ਸਰਕਾਰੀ ਤੌਰ ਦੇ ਉੱਤੇ ਵੀ ਨਹੀਂ ਮਿਲੀਆਂ। ਜਿਹੜੇ ਗੈਸਟ ਫੈਕਲਟੀ ਵਾਲੇ ਪ੍ਰੋਫੈਸਰ ਨੇ ਉਹ 6-6 ਮਹੀਨੇ ਤੋਂ ਤਨਖਾਹਾਂ ਤੋਂ ਵਾਂਝੇ ਬੈਠੇ ਆ। ਯੂਨੀਵਰਸਿਟੀਆਂ 'ਚ ਪੜ੍ਹਾਉਣ ਵਾਲੇ ਤਨਖਾਹਾਂ ਤੋਂ ਵਾਂਝੇ ਬੈਠੇ ਆ। ਪ੍ਰਾਈਵੇਟ ਸੈਕਟਰ ਦਾ ਕੀ ਹਾਲ ਹੋਊਗਾ ਇਹ ਤੁਸੀਂ ਸੋਚ ਸਕਦੇ ਹੋ। ਉਹ ਤਾਂ ਵਿਚਾਰੇ ਬੋਲਣ ਵਾਲੇ ਵੀ ਨਹੀਂ ਗੇ। ਜੇ ਬੋਲਦੇ ਨੇ ਤੇ ਉਹ ਕੱਢ ਕੇ ਬਾਹਰ ਮਾਰਦੇ ਨੇ। ਉਹ ਇਸ ਆਸ ਦੇ ਵਿੱਚ ਬੈਠੇ ਨੇ ਵੀ ਚਲੋ ਕੋਈ ਗੱਲ ਨਹੀਂ, ਤਨਖਾਹ ਕਿਸੇ ਟਾਈਮ ਤਾਂ ਮਿਲ ਹੀ ਜਾਊਗੀ। ਪਰ ਇਹ ਕਿਉਂਕਿ ਇਹ ਜਿਹੜਾ ਟਰੱਸਟ ਹੈ ਬੜੀ ਲੰਬੀ ਲੜਾਈ ਇਹਦੀ ਜਿਹੜੀ ਜੀ ਉਹ ਚੱਲੀ ਆ। ਅਰਬਾਂ ਖਰਬਾਂ ਰੁਪਈਏ ਦੀ ਜਿਹੜੀ ਦੀ ਇਹ ਪ੍ਰਾਪਰਟੀ ਹੈ, ਔਰ ਇਹ ਜਿਹੜਾ ਆਖਰੀ ਰਾਜਾ ਸੀਗਾ ਹਰਿੰਦਰ ਸਿੰਘ ਬਰਾੜ ਦੇ ਵੱਲੋਂ ਫਰੀਦਕੋਟ ਰਿਆਸਤ ਦੀ ਜਿਹੜੀ ਕਈ ਹਜ਼ਾਰ ਕਰੋੜ ਦੀ ਜਾਇਦਾਦ ਦੀ ਸਾਂਭ ਸੰਭਾਲ ਦੇ ਵਾਸਤੇ ਮਹਾਰਾਵਲ ਖੇਵਾ ਟਰੱਸਟ ਜਿਹੜਾ ਇਹਦਾ 250 ਦੇ ਕਰੀਬ ਮੁਲਾਜ਼ਮ ਹੈ। ਇਹਨੂੰ 2 ਮਹੀਨਿਆਂ ਤੋਂ ਤਨਖਾਹ ਜਿਹੜੀ ਉਹ ਨਹੀਂ ਮਿਲੀ। ਸ਼ਾਹੀ ਪਰਿਵਾਰ ਦੇ ਵਿੱਚ ਪ੍ਰਾਪਰਟੀ ਦੇ ਰੌਲੇ ਨੂੰ ਲੈ ਕੇ ਪਿਛਲੇ 40 ਸਾਲ ਤੋਂ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ। ਸ਼ਾਹੀ ਟਰੱਸਟ 3 ਅਦਾਲਤਾਂ 'ਚੋਂ ਕਾਨੂੰਨੀ ਲੜਾਈ ਹਾਰ ਚੁੱਕਿਆ। 1 ਜੂਨ 2020 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਨੂੰ ਗੈਰ ਕਾਨੂੰਨੀ ਐਲਾਨ ਚੁੱਕਿਆ ਹੈ। ਇਹਦੇ ਕਰਕੇ ਵਸੀਅਤ ਦੇ ਆਧਾਰ ਤੇ ਬਣਿਆ ਮਹਾਰਾਵਲ ਖੇਵਾ ਜੀ ਟਰੱਸਟ ਗੈਰ ਕਾਨੂੰਨੀ ਹੋ ਗਿਆ।
ਹੁਣ ਟਰਸਟ ਦੇ ਖਾਤਿਆਂ ਦੇ ਵਿੱਚ ਜਿਹੜੀ ਪਿਆ ਪੈਸਾ ਆ ਉਹਨੂੰ ਕਢਾਉਣ ਦੇ ਉੱਤੇ ਪਾਬੰਦੀ ਲੱਗ ਗਈ ਆ, ਜਿਹਦੇ ਕਰਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਕਰਨ ਦੇ ਵਿੱਚ ਵੱਡੀ ਮੁਸ਼ਕਲ ਹੈ। ਟਰਸਟ ਦੇ ਵੱਲੋਂ ਫਰੀਦਕੋਟ ਦੀਆਂ ਰਿਆਸਤੀ ਜਿਹੜੀਆਂ ਬਿਲਡਿੰਗਸ ਨੇ ਉਹਦੀ ਰੈਨੋਵੇਸ਼ਨ ਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ, ਜਿਹਦੇ ਉੱਤੇ ਕਰੋੜਾਂ ਰੁਪਏ ਖਰਚੇ ਜਾਣੇ ਸੀ, ਪਰ ਅਦਾਲਤ ਦੇ ਫੈਸਲੇ ਕਰਕੇ ਇਹ ਸਾਰਾ ਕੁਝ ਧਰਿਆ ਧਰਾਇਆ ਜਿਹੜਾ ਜੀ ਉਹ ਰਹਿ ਗਿਆ। ਮਹਾਰਾਵਲ ਖੇਵਾਜੀ ਟਰਸਟ ਸ਼ਾਹੀ ਵਸੀਅਤ ਜਿਹੜੀ ਹੈ ਜੀ ਉਹਨੂੰ ਬਚਾਉਣ ਦੇ ਵਾਸਤੇ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਜਾਣਾ ਚਾਹੁੰਦਾ ਹੈ। ਟਰਸਟ ਨੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਆ, ਪਰ ਟੈਕਨੀਕਲ ਪ੍ਰੋਬਲਮ ਹੋਣ ਕਰਕੇ ਇਸ ਅਪੀਲ ਸੁਣਵਾਈ ਲਈ ਸੁਪਰੀਮ ਕੋਰਟ ਦੇ ਵਿੱਚ ਰਜਿਸਟਰਡ ਨਹੀਂ ਹੋ ਸਕੀ। ਇਹਦੇ ਵਿੱਚ ਜਿਹੜੀ ਪ੍ਰੋਬਲਮ ਜਿਹੜੀਆਂ ਇਹ ਆ ਰਹੀਆਂ ਨੇ ਕਿ ਜਿਹੜੇ ਹੁਣ ਮਾਲਕ ਬਣਾਏ ਗਏ ਆ ਉਹ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਮਹਾਰਾਵਲ ਖੇਵਾਜੀ ਟਰਸਟ ਹੈ ਉਹਨੂੰ ਚੱਲਦਾ ਨਹੀਂ ਰੱਖਣਗੇ, ਕਿਉਂਕਿ ਉਹਦੇ ਨਾਲ ਹੀ ਤਾਂ ਉਹ ਕਾਨੂੰਨੀ ਲੜਾਈ ਲੜ ਰਹੇ ਸੀ। ਜਦੋਂ ਹੁਣ ਨਵੇਂ ਆ ਕੇ ਬੈਠਣਗੇ, ਕੀ ਉਹ ਇਸ ਮਾਮਲੇ ਦੇ ਉੱਤੇ ਟਰਸਟ ਕੋਈ ਕਾਇਮ ਕਰਦੇ ਆ ਜਾਂ ਉਹ ਆਪਣੇ ਤੌਰ ਦੇ ਉੱਤੇ ਇਹਦੀ ਸੇਵਾ ਸੰਭਾਲ ਲੈਂਦੇ ਆ, ਇਹਨੂੰ ਆਪਣੇ ਹੱਥਾਂ ਦੇ ਵਿੱਚ ਲੈਂਦੇ ਆ, ਫਿਰ ਪਤਾ ਲੱਗੂਗਾ ਕਿ ਇਹਦੇ ਵਿੱਚ ਕੰਮ ਕਰਨ ਵਾਲੇ ਜਿਹੜੇ 250 ਦੇ ਕਰੀਬ ਲੋਕ ਨੇ ਉਹਨਾਂ ਨੂੰ ਤਨਖਾਹਾਂ ਮਿਲਣਗੀਆਂ ਜਾਂ ਨਹੀਂ। ਪਿਛਲੇ ਦਿਨਾਂ ਦੇ ਵਿੱਚ ਇਹ ਵੀ ਖਬਰਾਂ ਜਿਹੜੀਆਂ ਆਈਆਂ ਸਨ ਕਿ ਇੱਥੇ ਜਿਹੜੀ ਜਾਇਦਾਦ ਬੜੀ ਮਹਿੰਗੀ ਆ ਫਰੀਦਕੋਟ ਦੇ ਵਿੱਚ, ਜਿਹੜੀ ਹੈ ਫਰੀਦਕੋਟ ਦੇ ਵਿੱਚ ਤਾਂ ਇਕੱਲੇ ਫਰੀਦਕੋਟ ਦੇ ਵਿੱਚ 4000 ਕਰੋੜ ਰੁਪਏ ਦੀ ਪ੍ਰਾਪਰਟੀ ਇਹਨਾਂ ਦੀ ਹੈ। ਬਾਕੀ ਓਵਰਆਲ ਕਿੰਨੀ ਆ ਮਤਲਬ ਕਿ ਗਿਣਤੀਆਂ ਮਿਣਤੀਆਂ ਤੋਂ ਪਰੇ ਇਹ। ਔਰ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੁਝ ਜਿਹੜੇ ਦੀ ਭੂਮੀ ਮਾਫੀਏ ਨੇ ਰਾਜਨੀਤਿਕਾਂ ਦੇ ਨਾਲ ਰਲ ਕੇ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਸੀ। ਉਹ ਵੀ ਇਸ ਤਰ੍ਹਾਂ ਦੀਆਂ ਕੁਝ ਖਬਰਾਂ ਜਿਹੜੀਆਂ ਦੀ ਉਹ ਫੈਲਾ ਰਹੇ ਹੋ ਸਕਦੇ ਆ ਕਿ ਜਿਹੜੇ ਉੱਥੇ ਕੰਮ ਕੁਮ ਕਰਨ ਵਾਲੇ ਨੇ ਉਹ ਚਲੇ ਜਾਣ। ਜੇ ਉਹ ਚਲੇ ਜਾਂਦੇ ਨੇ ਫਿਰ ਉੱਥੇ ਕਬਜ਼ਾ ਕਰਨਾ ਜਿਹੜਾ ਜੀ ਉਹ ਸੌਖਾ ਰਹੂਗਾ। ਇਹ ਬੜਾ ਅਹਿਮ ਰਹੂਗਾ ਕਿ ਜਿਨ੍ਹਾਂ ਨੇ ਏਡੀ ਲੰਬੀ ਲੜਾਈ ਲੜੀ ਆ ਉਹ ਇਹਨੂੰ ਹੁਣ ਸੰਭਾਲਦੇ ਕਿਵੇਂ ਆ, ਔਰ ਜੇ ਤਾਂ ਉਹ ਪ੍ਰੋਪਰ ਸੰਭਾਲ ਗਏ ਤਾਂ ਗੱਲ ਹੋ ਰਿਹਾ। ਜੇ ਭੂਮੀ ਮਾਫੀਆ ਉੱਥੇ ਜਿਹੜਾ ਦੀ ਆ ਕੇ ਕਾਬਜ਼ ਹੋ ਗਿਆ ਤੇ ਫਿਰ ਇਹ ਜਿਹੜੀ ਜਾਇਦਾਦ ਹੈ ਜੀ ਬਿਨਾਂ ਕਿਸੇ ਸ਼ੱਕ ਦੇ ਉਹ ਸਿਆਣੇ ਕਹਿੰਦੇ ਚੋਰਾਂ ਦਾ ਕੱਪੜਾ ਲਾਠੀਆਂ ਦੇ ਗਾਜ, ਉਹ ਹਾਲਾਤ ਜਿਹੜੇ ਵੀ ਬਣਦੇ ਨੇ ਵੀ ਜਿੰਨੀ ਜਿਹਦੇ ਹਿੱਸੇ ਆਈ ਉਹਨੇ ਲੈ ਕੇ ਨਿਕਲ। ਬਿਲਕੁਲ ਜੀ। ਅੱਗੇ ਗੱਲ ਕਰਦੇ ਹਾਂ ਪ੍ਰਤਾਪ ਸਿੰਘ ਬਾਜਵਾ ਦੀ। ਉਸ ਵੱਲੋਂ ਮੁੱਖ ਮੰਤਰੀ ਅਮਰਿੰਦਰ ਤੇ ਤਿੱਖੇ ਹਮਲੇ ਉਹ ਜਾਰੀ ਨੇ ਜੀ ਦੋਨੋਂ। ਐਕਚੁਅਲੀ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੁੱਲੋ ਹੋਰਾਂ ਜਿਹੜੇ ਉਹ ਟਸ ਤੋਂ ਮਸ ਨਹੀਂ ਹੋ ਰਹੇ। ਹਮਲੇ ਇਹ ਪ੍ਰਤਾਪ ਸਿੰਘ ਬਾਜਵਾ ਹੋਰੀ ਪਹਿਲਾਂ ਵੀ ਕਰਦੇ ਰਹੇ, ਚਿੱਠੀਆਂ ਵੀ ਲਿਖਦੇ ਰਹੇ, ਪਰ ਉਹ ਚਿੱਠੀ ਲਿਖ ਕੇ ਬੋਲ ਕੇ ਚੁੱਪ ਕਰ ਜਾਂਦੇ ਸੀ। ਐਤਕੀ ਕੁਝ ਵੱਖਰਾ, ਉਹ ਲਗਾਤਾਰ ਹਮਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਸ਼ਰਾਬ ਮਾਫੀਏ ਨੂੰ ਲੈ ਕੇ ਕਰ ਰਹੇ ਆ। ਉਹਨਾਂ ਨੇ ਬਟਾਲੇ ਦੇ ਵਿੱਚ ਜਾ ਕੇ ਤਿੱਖੇ ਹਮਲੇ ਜਿਹੜੇ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਕੀਤੇ। ਇਹ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੋਲੇ ਗ੍ਰਹਿ ਵਿਭਾਗ ਹੈ, ਐਕਸਾਈਜ਼ ਹੈ, ਪੁਲਿਸ ਵਿਭਾਗ ਹੈ, ਫਿਰ ਜ਼ਿੰਮੇਵਾਰੀ ਤਾਂ ਮੁੱਖ ਮੰਤਰੀ ਦੀ ਬਣਦੀ ਆ। ਇਹ ਕਿਹਾ ਜੀ ਕਿ ਜਦੋਂ ਮੁੱਖ ਮੰਤਰੀ ਆਪ ਕਹੀ ਜਾਂਦੇ ਆ ਵੀ ਇਹ ਕੋਈ ਹਾਦਸਾ ਨਹੀਂ, ਇਹ ਤਾਂ ਕਤਲ ਨੇ, ਉਹ ਕਹਿੰਦੇ ਕਤਲ ਦਾ ਮਾਮਲਾ ਫਿਰ ਉਹਨਾਂ ਦੇ ਉੱਤੇ ਦਰਜ ਹੋਣਾ ਚਾਹੀਦਾ ਕਿਉਂਕਿ ਜ਼ਿੰਮੇਵਾਰੀ ਤਾਂ ਉਹਨਾਂ ਦੀ ਹੈ ਤੇ ਮਹਿਕਮੇ ਉਹਨਾਂ ਦੇ ਕੋਲੇ ਆ। ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਰੀ ਕੁੰਭ ਕਰਨ ਦੀ ਨੀਂਦ ਸੁੱਤੇ ਹੋਏ ਸੀ ਤੇ ਹੁਣ 4 ਮਹੀਨਿਆਂ ਤੋਂ ਬਾਅਦ ਉੱਠੇ ਆ, ਉੱਠ ਕੇ ਇੱਕ ਵਾਰੀ ਇੱਕ ਦਿਨ 'ਚ ਹੈਲੀਕਾਪਟਰ ਦਾ ਤਰਨਤਾਰਨ ਦਾ ਗੇੜਾ ਦੇ ਕੇ ਜਾ ਕੇ ਫਿਰ ਸੌਂ ਗਏ ਆ। ਇਹ ਵੀ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜਿਹੜੇ ਸੁਨੀਲ ਜਾਖੜ ਨੇ ਉਹ ਸ਼ਕੂਨੀ ਮਾਮਾ ਨੇ। ਔਰ ਇਹ ਵੀ ਜਿਹੜੀ ਦੀ ਉਹਨਾਂ ਨੇ ਇਹ ਗੱਲ ਜਿਹੜੀ ਦੀ ਕਹੀ ਕਿ ਜਾਖੜ ਜਿਹੜੇ ਨੇ ਉਹ ਭਰਾ ਨੂੰ ਭਰਾ ਦੇ ਨਾਲ ਲੜਾ ਰਹੇ ਆ। ਇਹ ਵੀ ਉਹਨਾਂ ਨੇ ਜਿਹੜੇ ਦੋਸ਼ ਲਾਏ ਕਿ ਲਾਇਸੈਂਸੀ ਡਿਸਟਿਲਰੀਆਂ ਦੇ ਵਿੱਚ ਐਕਸਾਈਜ਼ ਤੇ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਵੱਡੀ ਗਿਣਤੀ ਪੈਮਾਨੇ ਦੇ ਉੱਤੇ ਨੁਕਸਾਨ ਹੋਇਆ। ਔਰ ਉਹਨਾਂ ਨੇ ਕਿਹਾ ਕਿ 2500 ਕਰੋੜ ਰੁਪਏ ਦਾ ਜਿਹੜਾ ਘਾਟਾ ਆਬਕਾਰੀ ਵਿਭਾਗ ਨੂੰ ਪਿਆ ਆਬਕਾਰੀ ਨੀਤੀ ਕਰਕੇ। ਔਰ ਉਹਨਾਂ ਨੇ ਕਿਹਾ ਕਿ ਇਹ ਮਹਿਕਮਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਕੋਲੇ ਆ, ਇਸ ਕਰਕੇ ਉਹ ਇਹਦਾ ਜਵਾਬ ਜਿਹੜਾ ਜੀ ਉਹ ਦੇਣ। ਉਹਨਾਂ ਕਿਹਾ ਕਿ ਜਿਹੜੀਆਂ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਖੰਨਾ, ਘਨੌਰ ਤੇ ਰਾਜਪੁਰਾ ਦੇ ਵਿੱਚ ਫੜੀਆਂ ਗਈਆਂ ਸੀ, ਉਹਨਾਂ ਫੈਕਟਰੀਆਂ ਦੀ ਮਸ਼ੀਨਰੀ ਕਿੱਥੋਂ ਆਈ, ਫਿਟਿੰਗ ਕਿਹਨੇ ਕੀਤੀ, ਬਿਜਲੀ ਦਾ ਕਨੈਕਸ਼ਨ ਕਿਹਦੇ ਹੁਕਮ ਦੇ ਉੱਤੇ ਦਿੱਤਾ ਗਿਆ, ਇਹਨਾਂ ਫੈਕਟਰੀਆਂ ਦੇ ਮਾਲਕ ਕੌਣ ਸੀ, ਇਹ ਚੀਜ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਨੇ। ਇਹ ਵੀ ਕਿਹਾ ਕਿ ਪਹਿਲਾਂ ਵੀ ਸਿੱਟ ਕਾਇਮ ਕੀਤੀਆਂ ਸੀ, ਸਿੱਟ ਹੁਣ ਵੀ ਕਾਇਮ ਕਰਤੀ ਆ। ਨਾ ਸਿੱਟ ਨੇ ਪਹਿਲਾਂ ਕੋਈ ਜਵਾਬ ਦਿੱਤਾ, ਨਾ ਉਹਨਾਂ ਨੇ ਕੋਈ ਮਸਲਾ ਹੱਲ ਕੀਤਾ, ਨਾ ਹੁਣ ਕੋਈ ਮਸਲਾ ਹੱਲ ਸਿੱਟ ਨੇ ਜਿਹੜਾ ਉਹ ਕਰਨਾ। ਸੁਨੀਲ ਜਾਖੜ ਹੋਰਾਂ ਨੂੰ ਇੱਥੋਂ ਤੱਕ ਕਹਿਤਾ ਕਿ ਤੁਸੀਂ ਚੱਲੋ ਸਾਡੇ ਨਾਲ, ਚੱਲੋ ਸੋਨੀਆ ਗਾਂਧੀ ਹੋਰਾਂ ਕੋਲੇ, ਉੱਥੇ ਜਾ ਕੇ ਦੇਖਦੇ ਆ ਕਿ ਸੋਨੀਆ ਗਾਂਧੀ ਹੋਰੀ ਕਿਹਨੂੰ ਪਾਰਟੀ ਚੋਂ ਕੱਢਦੇ ਆ ਤੇ ਕਿਹਦੀ ਗੱਲ ਸੁਣਦੇ ਆ। ਇਹ ਬੜਾ ਵੱਡਾ ਸਵਾਲ ਆ ਜਿਹੜਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਖੜਾ ਕੀਤਾ, ਕਿਉਂਕਿ ਇੱਥੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਾਂਗਰਸ ਜਿਹੜੀ ਆ ਉਹ ਹਾਸ਼ੀਏ ਦੇ ਉੱਤੇ ਆ ਮੁਲਕ ਭਰ ਦੇ ਵਿੱਚ। ਕਰਨਾਟਕਾ ਉਹਦੇ ਹੱਥੋਂ ਖੁੱਸ ਗਿਆ,
ਮੱਧ ਪ੍ਰਦੇਸ਼ ਉਹਦੇ ਹੱਥੋਂ ਨਿਕਲ ਗਿਆ। ਰਾਜਸਥਾਨ ਦੇ ਵਿੱਚ ਸਥਿਤੀ ਡਾਵਾਡੋਲ ਹੈ। ਰਾਜਸਥਾਨ ਦੇ ਵਿੱਚ ਭਾਜਪਾ ਸਫਲ ਹੋ ਗਈ ਤਾਂ ਉਹਦਾ ਅਗਲਾ ਨਿਸ਼ਾਨਾ ਮਹਾਰਾਸ਼ਟਰ ਹੋਊਗਾ, ਜਿੱਥੇ ਬੇਸ਼ੱਕ ਕਾਂਗਰਸ ਦੀ ਸਰਕਾਰ ਨਹੀਂ ਪਰ ਕਾਂਗਰਸ ਪਾਰਟ ਹੈ ਉੱਥੋਂ ਦੀ ਸਰਕਾਰ ਦੇ, ਸ਼ਿਵ ਸੈਨਾ ਤੇ ਐਨਸੀਪੀ ਦੇ ਨਾਲ। ਤੇ ਫਿਰ ਜਿਹੜਾ ਜੀ ਉਹ ਪੰਜਾਬ ਆ ਜਾਂਦਾ। ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਹੋਣਾ ਨੇ ਰਾਜਪਾਲ ਦੇ ਕੋਲੇ ਜਿਹੜੀ ਸ਼ਿਕਾਇਤ ਕੀਤੀ ਹੈ ਉਹ ਵੀ ਕਾਂਗਰਸ ਦੇ ਵਾਸਤੇ ਮੁਸੀਬਤ ਬਣ ਸਕਦੀ ਹੈ ਆਉਂਦੇ ਸਮੇਂ ਦੇ ਦੌਰਾਨ, ਕਿਉਂਕਿ ਕਾਂਗਰਸ ਦੇ ਕੋਲੇ ਲੋਕ ਸਭਾ ਦੇ ਵਿੱਚ ਬਹੁਮਤ ਨਹੀਂ ਹੈਗਾ, ਇੰਨਾ ਬਹੁਮਤ ਨਹੀਂਗਾ ਕਿ ਉਹ ਆਫੀਸ਼ੀਅਲੀ ਆਪੋਜੀਸ਼ਨ ਪਾਰਟੀ ਹੋਵੇ। ਰਾਜ ਸਭਾ ਦੇ ਵਿੱਚ ਉਹ ਭਿੜਦੀ ਹੈ। ਰਾਜ ਸਭਾ ਦੇ ਵਿੱਚ ਇੱਕ ਸੀਟ ਦਾ ਮੁੱਲ ਹੈ ਔਰ ਨੈਕ ਟੂ ਨੈਕ ਫਾਈਟ ਉਹਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਹੁੰਦੀ ਹੈ। ਭਾਰਤੀ ਜਨਤਾ ਪਾਰਟੀ ਨੂੰ ਪਤਾ ਹੈ ਕਿ ਕੋਈ ਬਿੱਲ ਰਾਜ ਸਭਾ ਦੇ ਵਿੱਚੋਂ ਪਾਸ ਹੋਣਾ ਬੜਾ ਔਖਾ, ਜਿਹਦੇ ਕਰਕੇ ਉਹ ਆਰਡੀਨੈਂਸ ਤੇ ਆਰਡੀਨੈਂਸ ਸੁੱਟੀ ਆਉਂਦੀ ਹੈ। ਜੇ ਕਾਂਗਰਸ ਇਹਨਾਂ ਦੋਨਾਂ ਨੂੰ ਹਿਲਾਉਂਦੀ ਆ, ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਹੋਰਾਂ ਨੂੰ, ਕੀ ਕਾਂਗਰਸ ਏਡਾ ਵੱਡਾ ਰਿਸਕ ਲੈ ਸਕੂਗੀ ਕਿ ਉਹ ਰਾਜ ਸਭਾ ਦੇ ਵਿੱਚੋਂ 2 ਮੈਂਬਰ ਜਿਹੜੇ ਆ ਜੀ ਉਹ ਲੂਜ਼ ਕਰ ਲੇ? ਸ਼ਾਇਦ ਨਹੀਂ, ਕਿਉਂਕਿ ਸੈਂਟਰ ਵਿਚਲੀ ਸਰਕਾਰ ਜਿਹੜੀ ਆ ਜੀ ਉਹਦਾ ਅਜੇ ਲੰਮਾ ਸਮਾਂ ਪਿਆ, 3.5 ਸਾਲ ਤਕਰੀਬਨ ਉਹਦਾ ਜਿਹੜਾ ਉਹ ਸਮਾਂ ਪਿਆ। ਤੇ ਉਦੋਂ ਪਹਿਲਾਂ ਰਾਜ ਸਭਾ ਦੇ ਵਿੱਚੋਂ ਵੀ ਉਹ ਜਿਹੜਾ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਲੇ, ਇਸ ਗੱਲ ਦਾ ਪਤਾ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਹੋਰਾਂ ਨੂੰ ਵੀ ਹੈ, ਜਿਹਦੇ ਕਰਕੇ ਉਹ ਇੰਨੇ ਤਿੱਖੇ ਵੱਡੇ ਹਮਲੇ ਜਿਹੜੇ ਜੀ ਉਹ ਮੁੱਖ ਮੰਤਰੀ ਹੋਰਾਂ ਤੇ ਬੋਲ ਰਹੇ ਜੀ। ਅੱਗੇ ਗੱਲ ਕਰਦੇ ਹਾਂ ਡੇਰਾ ਸਿਰਸਾ ਦੀ। ਉਸ ਦੇ ਅੰਦਰ ਵੀ 2 ਧਿਰਾਂ ਦੇ ਸਿੰਘ ਫਸੇ ਆ, ਕਾਨੂੰਨੀ ਨੋਟਿਸਾਂ ਤੇ ਉਤਰੇ। ਦੇਖੋ, ਇਹ ਜਿਹੜਾ ਗੁਰਮੀਤ ਰਾਮ ਰਹੀਮ ਦੇ ਵੱਲੋਂ ਪਾਈ ਗਈ ਪੋਸ਼ਾਕ ਦਾ ਮਾਮਲਾ ਜਦੋਂ ਇਹ ਸਲਾਵਤਪੁਰੇ ਡੇਰੇ ਦੇ ਵਿੱਚ ਪਾਈ ਗਈ ਸੀ ਤੇ ਜਾਮੇ ਹਿੰਸਾ ਜਿਹੜਾ ਜੀ ਉਹ ਪਿਆ ਗਿਆ ਸੀਗਾ, ਮੁੜ ਕੇ ਮਾਮਲਾ ਦਰਜ ਹੋ ਗਿਆ 295A ਦੇ ਤਹਿਤ। ਇੱਕ IG ਲੈਵਲ ਦੇ ਆਫੀਸਰ ਨੇ ਜਿਹੜਾ ਸੀਗਾ ਜੀ ਇਹਦੀ ਇਨਵੈਸਟੀਗੇਸ਼ਨ ਕੀਤੀ। ਫਿਰ ਸਿਆਸਤ ਹੋਈ, ਉਦੋਂ ਦੇ ਅਕਾਲੀ ਸਰਕਾਰ ਨੇ ਵੋਟਾਂ ਦੀ ਜਿਹੜੀ ਸੀ ਉਹ ਗੱਠਜੋੜ ਕਰ ਲਿਆ ਔਰ ਗੱਠਜੋੜ ਕਰਕੇ ਤੇ ਇਹਦੇ ਤੋਂ ਜਿਹੜਾ ਕੇਸ ਸੀਗਾ ਜੀ ਉਹਨੂੰ ਡਿਸਪੋਜ਼ ਕਰ ਦਿੱਤਾ ਜੀ, ਵਾਪਸ ਲੈ ਲਿਆ ਕਿ ਲੋੜ ਹੀ ਨਹੀਂ ਇਹਦੀ ਕੇਸ ਦੀ। ਹੁਣ ਡੇਰੇ ਦੇ ਅੰਦਰ ਜਿਹੜੇ 2 ਧੜੇ ਬਣੇ ਆ, ਇੱਕ ਤਾਂ ਹਨੀਪ੍ਰੀਤ ਵਾਲਾ ਧੜਾ, ਇੱਕ ਦੂਜਾ ਜਿਹੜਾ ਉਹਨੂੰ ਰੋਕਣਾ ਚਾਹੁੰਦਾ। ਪਿਛਲੇ ਦਿਨੀ ਹਨੀਪ੍ਰੀਤ ਨੇ ਇੱਕ ਚਿੱਠੀ ਜਾਰੀ ਕੀਤਾ ਸੀਗਾ ਵੀ ਉਹਦੇ ਵਿੱਚ ਕਿਹਾ ਗਿਆ ਸੀ ਕਿ ਡੇਰੇ ਮੁਖੀ ਨੇ ਕਿਹਾ ਕਿ ਉਹੀ ਬਣਿਆ ਰਹੂਗਾ ਤਾ ਉਮਰ। ਉਹਨੂੰ ਵੀ ਚੈਲੰਜ ਕੀਤਾ ਗਿਆ ਇਸ ਧੜੇ ਦੇ ਵੱਲੋਂ। ਇਹ ਕਿਹਾ ਗਿਆ ਕਿ ਇਹ ਜਾਲੀ ਚਿੱਠੀ ਹੈ ਜਿਹੜੀ ਉਹਨੇ ਆਪ ਲਿਖਵਾਈ ਹੈ। ਹੁਣ ਇੱਕ ਕਾਨੂੰਨੀ ਨੋਟਿਸ ਇਸ ਧੜੇ ਨੇ ਡੇਰੇ ਦੇ ਅੰਦਰਲੇ ਜਿਹੜੇ ਨੇ ਸੀਨੀਅਰ ਵਾਈਸ ਚੇਅਰਮੈਨ ਹੈ ਡਾਕਟਰ ਪ੍ਰਿਥਵੀ ਰਾਜ ਨੈਣ, ਵਾਈਸ ਚੇਅਰਮੈਨ ਸੁਖਦੇਵ ਸਿੰਘ ਦੀਵਾਨਾ, ਵਾਈਸ ਚੇਅਰਮੈਨ ਮੋਹਨ ਸਿੰਘ ਉਰਫ ਮੋਹਨ ਲਾਲ, ਮੈਨੇਜਰ ਪ੍ਰਬੰਧਕੀ ਬਲਾਕ ਜੋਰਾ ਸਿੰਘ ਨੂੰ ਜਿਹੜਾ ਜੀ ਉਹ ਭੇਜਿਆ। ਡਾਕਟਰ ਪ੍ਰਿਥਵੀ ਰਾਜ ਨੈਣ ਉਸ ਵੇਲੇ ਡੇਰਾ ਪ੍ਰਬੰਧਕ ਕਮੇਟੀ ਦੇ ਮੁਖੀ ਸੀ। ਇਹਦੇ ਵਿੱਚ ਜਿਹੜੀ ਨੋਟਿਸ ਭੇਜਿਆ ਗਿਆ, 7 ਦਿਨਾਂ ਦਾ ਸਮਾਂ ਦਿੱਤਾ ਗਿਆ। ਅਸ਼ੋਕ ਕੁਮਾਰ ਹੈ ਜਿਹੜਾ ਕਿ ਕਿੱਤੇ ਵਜੋਂ ਵਕੀਲ ਹੈ, ਡੇਰੇ ਦਾ ਪੈਰੋਕਾਰ ਵੀ ਹੈ। ਡੇਰੇ ਦੇ 4 ਪ੍ਰਬੰਧਕਾਂ ਨੂੰ ਇਹ ਨੋਟਿਸ ਭੇਜਿਆ, ਪੁੱਛ ਕੇ ਇਹ ਪੁੱਛਿਆ ਗਿਆ ਕਿ ਇਹ ਦੱਸੋ ਕਿ ਇਹ ਜਿਹੜੀ ਵਿਵਾਦਤ ਪੋਸ਼ਾਕ ਸੀਗੀ ਇਹ ਸ਼ਰਧਾਲੂ ਤੋਂ ਕਿਹੜੇ ਪ੍ਰਬੰਧਕ ਨੇ ਫੜੀ ਸੀ ਔਰ ਡੇਰਾ ਮੁਖੀ ਦੀਆਂ ਫੋਟੋਆਂ ਕਿਹਨੇ ਅਖਬਾਰ ਨੂੰ ਜਾਰੀ ਕੀਤੀਆਂ ਸੀਗੀਆਂ, ਅਖਬਾਰਾਂ ਦੇ ਵਿੱਚ ਇਸ਼ਤਿਹਾਰ ਜਿਹੜੇ ਜੀ ਉਹ ਲਵਾਏ ਸੀ, ਇਹਦੇ ਪੈਸੇ ਡੇਰੇ ਦੇ ਵਿੱਚੋਂ ਕਿਹਨੇ ਦਿੱਤੇ ਸੀਗੇ, ਜਿਹਨੇ ਕਿ ਪੰਜਾਬ ਦੇ ਵਿੱਚ ਡੇਰੇ ਦੇ ਪੈਰੋਕਾਰਾਂ ਤੇ ਸਿੱਖਾਂ ਦੇ ਵਿਚਾਲੇ ਜਿਹੜੀ ਸੀ ਇੱਕ ਕੰਧ ਖੜੀ ਕੀਤੀ। ਇਹਦੇ ਸੰਬੰਧੀ ਜਿਹੜਾ ਹੈ ਜੀ ਅਸ਼ੋਕ ਕੁਮਾਰ, ਉਹ ਕਹਿੰਦਾ ਡੇਰੇ ਦੇ ਅੰਦਰ ਕੋਈ ਵੀ ਪ੍ਰੇਮੀ ਜਦੋਂ ਆਮ ਪੋਸ਼ਾਕ ਲੈ ਕੇ ਆਉਂਦਾ ਸੀ ਤਾਂ ਬਕਾਇਦਾ ਤੌਰ ਦੇ ਉੱਤੇ ਇਹਦੀ ਐਂਟਰੀ ਰਜਿਸਟਰ ਹੁੰਦੀ ਸੀ ਕਿ ਪੋਸ਼ਾਕ ਕੌਣ ਲੈ ਕੇ ਆਇਆ, ਇਹਦਾ ਪਿਛੋਕੜ ਕੀ। ਉਹ ਕਹਿੰਦਾ ਇਹ ਜੇ ਤਸਦੀਕ ਹੋ ਜਾਂਦਾ ਤਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਸਕਦੀਆਂ। ਗੱਲ ਤਾਂ ਠੀਕ ਹੈ, ਕਿਉਂਕਿ ਇਹਦੇ ਵਾਸਤੇ ਤਾਂ ਜਿਹੜੀ ਵੀਰਪਾਲ ਹਿੰਸਾ ਸੀ ਉਹਨੇ ਪਿਛਲੇ ਦਿਨੀ ਜਿਹੜੇ ਦੋਸ਼ ਸੀਗੇ ਜੀ ਉਹ ਲਾਏ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ ਔਰ ਇਹ ਮਾਮਲਾ ਵਾਹਵਾ ਭਖਿਆ ਸੀਗਾ। ਉਹਨੂੰ ਜਿਹੜੇ ਪੁਲਿਸ ਦੇ ਦਾਬੇ ਦੂਬੇ ਦੇ ਮਰਵਾ ਕੇ ਵੀ ਇੱਥੇ ਪਰਚਾ ਦਰਜ ਕਰਾ ਲਓ, ਇੱਥੇ ਪਰਚਾ, ਉਹ ਹੁਣ ਭੁੱਲ ਗਿਆ ਅਕਾਲੀ ਦਲ, ਹੁਣ ਨਹੀਂ ਉਹ ਉਸ ਮਾਮਲੇ ਦੇ ਉੱਤੇ ਬੋਲ ਰਿਹਾ। ਉਹਨੇ ਇਹ ਜਿਹੜਾ ਜੀ ਉਭਾਰਿਆ ਸੀਗਾ। ਔਰ ਇਹਦੇ ਵਿੱਚ ਇੱਕ ਪੁਆਇੰਟ ਜਿਹੜਾ ਉਹ ਜੋਰਾ ਸਿੰਘ ਵਾਲਾ ਵੱਡਾ ਹੈ, ਕਿਉਂਕਿ ਜੋਰਾ ਸਿੰਘ ਜਿਹੜਾ ਸਲਾਵਤਪੁਰੇ ਡੇਰੇ ਦਾ ਹੈਡ ਹੈ ਦੇ ਨਾਲ, ਔਰ ਉਹਦਾ ਪਿੰਡ ਹੈਗਾ ਸਲਾਵਤਪੁਰੇ ਦੇ ਨਾਲ ਆਦਮਪੁਰਾ। ਆਦਮਪੁਰਾ ਪਿੰਡ ਦਾ ਸਰਪੰਚ ਜਿਹੜਾ ਜੀ ਉਹਦਾ ਮੁੰਡਾ ਰਿਹਾ ਗੁਰਦੀਪ ਸਿੰਘ। ਉਦੋਂ ਜਦੋਂ ਪੰਜਾਬ ਦੇ ਵਿੱਚ ਜਿਹੜੇ ਪੰਚਾਇਤ ਮੰਤਰੀ ਸਿਕੰਦਰ ਮਲੂਕਾ ਸੀ ਔਰ ਇਸ ਪਿੰਡ ਨੂੰ ਉਹਨਾਂ ਰੱਜ ਕੇ ਗਰਾਂਟਾਂ ਦਿੱਤੀਆਂ। ਇਸ ਪਿੰਡ ਦੇ ਸਰਪੰਚ ਨੂੰ ਗੁਰਦੀਪ ਸਿੰਘ ਨੂੰ ਪਹਿਲਾਂ ਸਟੇਟ ਅਵਾਰਡ ਦਿੱਤਾ, ਫਿਰ ਨੈਸ਼ਨਲ ਅਵਾਰਡ ਜਿਹੜਾ ਸੀ ਉਹ ਦਵਾਇਆ। ਕਿਉਂ? ਕਿਉਂਕਿ ਉਹਨਾਂ ਦੇ ਨੇੜਲੇ ਸੰਬੰਧ ਜੋਰਾ ਸਿੰਘ ਦੇ ਨਾਲ ਨੇ ਜਿਹੜਾ ਕਿ ਉਹਨਾਂ ਨੂੰ ਵੋਟਾਂ ਪਵਾਉਂਦਾ ਸੀ। ਮਤਲਬ ਕਿ ਇੱਥੋਂ ਤੱਕ ਇਹ ਸਾਰੀ ਕਹਾਣੀ ਜਿਹੜੀ ਜੁੜੀ।
ਜੀ ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਕਰੋਨਾ ਕੇਸਾਂ ਦੀ ਲਗਾਤਾਰ ਵਾਧਾ ਹੋ ਰਿਹਾ। ਬਿਲਕੁਲ ਜੀ, ਐਕਚੁਅਲੀ ਜਿਹੜੇ ਕੇਸਾਂ ਦੀ ਗਿਣਤੀ ਕਿਸੇ ਪਾਸਿਓਂ ਵੀ ਘੱਟ ਨਹੀਂ ਹੋ ਰਹੀ। ਇਹ ਲਗਾਤਾਰ ਦੂਜਾ ਦਿਨ ਹੈ ਕਿ 61,455 ਨਵੇਂ ਮਾਮਲੇ ਜਿਹੜੇ ਸਾਹਮਣੇ ਆਏ ਆ 24 ਘੰਟਿਆਂ ਦੇ ਵਿੱਚ। 933 ਮੌਤਾਂ ਹੋਈਆਂ ਨੇ 24 ਘੰਟਿਆਂ 'ਚ। ਮੌਤਾਂ ਦੀ ਗਿਣਤੀ 42,578 ਹੋ ਗਈ ਆ। ਮਹਾਰਾਸ਼ਟਰ ਜਿਹੜਾ ਜੀ 10,483 ਨਵੇਂ ਮਾਮਲੇ ਆਏ, 300 ਡੈਥ ਹੋਈ 24 ਘੰਟੇ। 17,092 ਮੌਤਾਂ ਹੋ ਚੁੱਕੀਆਂ ਹੋਈਆਂ ਨੇ ਇਕੱਲੇ ਮਹਾਰਾਸ਼ਟਰ ਦੇ ਵਿੱਚ। ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕਾ ਜਿਹੜੇ ਜੀ ਉਹ ਅਗਲੇ ਨੰਬਰਾਂ ਦੇ ਵਿੱਚ ਨੇ। ਦਿੱਲੀ ਦੇ ਵਿੱਚ 1192 ਨਵੇਂ ਮਾਮਲੇ ਸਾਹਮਣੇ ਆਏ, 23 ਮੌਤਾਂ ਹੋਈਆਂ। ਇਹ 10-11 ਤੇ ਆ ਗਈ ਸੀ, ਫਿਰ 23 ਜਿਹੜਾ ਹੋਈਆਂ। ਫਿਰ ਵੀ ਅਜੇ ਵੀ ਜਿਹੜਾ ਜੀ ਉਹ ਕੁਝ ਕੰਟਰੋਲ ਨੇ। ਇਹ 350 ਤੋਂ ਅੰਕੜੇ ਤੋਂ ਆਲਮੋਸਟ ਮੁੜਿਆ। ਉੱਤਰ ਪ੍ਰਦੇਸ਼ ਤੇਜ਼ੀ ਦੇ ਨਾਲ, ਉੱਥੇ ਵੀ ਮਾਮਲੇ ਜਿਹੜੇ ਜੀ ਵੱਧ ਰਹੇ ਆ ਔਰ ਡੈਥ ਜਿਹੜੀਆਂ ਨੇ ਉੱਤਰ ਪ੍ਰਦੇਸ਼ ਦੇ ਵਿੱਚ ਉਹ ਵੀ 63 ਹੋਈਆਂ ਨੇ। ਹਰਿਆਣੇ ਦੇ ਵਿੱਚ 751 ਨਵੇਂ ਮਾਮਲੇ ਸਾਹਮਣੇ ਆਏ, 40,000 ਨੂੰ ਟੱਪ ਗਏ। 9 ਡੈਥ ਹੋਈਆਂ, 467 ਜਿਹੜੇ ਟੋਟਲ ਡੈਥ ਹੋ ਗਈਆਂ। ਪੰਜਾਬ ਦੇ ਵਿੱਚ 1,000 ਤੋਂ ਵੱਧ ਕੇਸ ਸਾਹਮਣੇ ਆਏ, 1,040। 22 ਡੈਥ ਪੰਜਾਬ ਦੇ ਵਿੱਚ 24 ਘੰਟਿਆਂ ਦੇ ਦੌਰਾਨ ਹੋਈਆਂ। 539 ਡੈਥ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ ਪੰਜਾਬ ਦੇ ਵਿੱਚ। ਔਰ ਇਹ ਜਿੱਥੋਂ ਤੱਕ ਪੰਜਾਬ ਦੀ ਗੱਲ ਹੈ ਜੀ, ਪੰਜਾਬ ਦੇ ਸ਼ਹਿਰਾਂ ਦੀ ਗੱਲ ਆ, ਉਹ ਕਰਫਿਊ ਵਾਲੀ ਗੱਲ ਤਾਂ ਤੁਹਾਨੂੰ ਜਿਹੜੀ ਉਹ ਦੱਸੀ ਹੋਈ ਆ ਕਿ ਕੀ ਹਾਲਾਤ ਨੇ। ਇਹ ਜਿਹੜੀਆਂ 23 ਡੈਥ 24 ਘੰਟਿਆਂ ਦੇ ਵਿੱਚ ਹੋਈਆਂ ਨੇ, ਇਹਦੇ ਵਿੱਚ ਜਿਹੜਾ ਪੰਜਾਬ ਦਾ ਹੁਣ ਕੋਈ ਵੀ ਇਸ ਤਰ੍ਹਾਂ ਦਾ ਡਿਸਟ੍ਰਿਕਟ ਨਹੀਂ ਬਚਿਆ ਜਿਹੜਾ ਕਿ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਨਾ ਹੋਵੇ। ਲੁਧਿਆਣੇ 'ਚ 9, ਅੰਮ੍ਰਿਤਸਰ ਤੇ ਜਲੰਧਰ ਦੇ ਵਿੱਚ 3-3, ਫਤਿਹਗੜ੍ਹ ਸਾਹਿਬ ਤੇ ਨਵਾਂ ਸ਼ਹਿਰ ਦੇ ਵਿੱਚ 2-2, ਪਟਿਆਲਾ, ਕਪੂਰਥਲਾ, ਫਾਜ਼ਿਲਕਾ ਤੇ ਸੰਗਰੂਰ ਦੇ ਵਿੱਚ ਇੱਕ ਮੌਤ ਜਿਹੜੀ ਹੈ ਜੀ ਉਹ ਹੋਈ ਆ। ਲੁਧਿਆਣਾ ਦੇ ਵਿੱਚ ਸਭ ਤੋਂ ਵੱਧ ਮਾਮਲੇ ਆਉਣ ਦਾ ਅਮਲ ਜਾਰੀ ਹੈ ਔਰ ਲੁਧਿਆਣੇ ਦੇ ਵਿੱਚ 296, ਪਟਿਆਲੇ ਦੇ ਵਿੱਚ 122, ਮੋਹਾਲੀ 'ਚ 77, ਜਲੰਧਰ 'ਚ 70, ਅੰਮ੍ਰਿਤਸਰ ਦੇ ਵਿੱਚ 67, ਗੁਰਦਾਸਪੁਰ ਦੇ ਵਿੱਚ 53 ਤੇ ਬਠਿੰਡਾ ਦੇ ਵਿੱਚ 49 ਜਿਹੜੇ ਸੀਗੇ ਜੀ ਉਹ ਮਾਮਲੇ ਸਾਹਮਣੇ ਆਏ। ਭਾਰਤੀ ਜਿਹੜੀ ਹਾਕੀ ਟੀਮ ਦੇ ਕਪਤਾਨ ਨੇ ਮਨਪ੍ਰੀਤ ਸਿੰਘ ਤੇ 3 ਹੋਰ ਖਿਡਾਰੀ ਜਿਹੜੇ ਨੇ ਉਹਨਾਂ ਦੀ ਕਰੋਨਾ ਵਾਇਰਸ ਦੀ ਰਿਪੋਰਟ ਜਿਹੜੀ ਆ ਉਹ ਪੋਜ਼ਿਟਿਵ ਆਈ ਹੈ। ਮਨਪ੍ਰੀਤ ਤੋਂ ਇਲਾਵਾ ਡਿਫੈਂਡਰ ਸੁਰਿੰਦਰ ਸਿੰਘ, ਜਸਕਰਨ ਸਿੰਘ ਤੇ ਡਰੈਗ ਫਲਿਕਰ ਵਰਨ ਕੁਮਾਰ, ਉਹ ਵੀ ਇਸ ਲਾਗ ਦੀ ਉਹਨਾਂ ਨੂੰ ਪੁਸ਼ਟੀ ਹੋਈ ਹੈ ਜੀ, ਤਾਂ ਕਿ ਉਹ ਵੀ ਕਰੋਨਾ ਤੋਂ ਜਿਹੜਾ ਉਹ ਪੀੜਤ ਨੇ। ਇਹਨਾਂ ਦੀ ਰਿਪੋਰਟ ਜਿਹੜੀ ਹੈ ਉਹ ਪੋਜ਼ਿਟਿਵ ਆਈ ਹੈ। ਮਤਲਬ ਕਿ ਹਾਕੀ ਦੇ ਜਿਹੜੇ ਪਲੇਅਰ ਨੇ ਜੀ ਉਹ ਵੀ ਇਹਦੇ ਵਿੱਚ ਆ ਗਏ ਨੇ। ਵੈਸੇ ਇਹ ਨਹੀਂ ਹੈਗਾ ਕਿ ਕੋਈ ਪਲੇਅਰ ਜਾਂ ਕੋਈ ਛੋਟਾ ਜਾਂ ਵੱਡਾ, ਇਹ ਤਾਂ ਹਰੇਕ ਨੂੰ ਹੀ ਜਿਹੜਾ ਜੁਆ ਰਿਹਾ। ਪਰ ਫਿਕਰਮੰਦੀ ਸਭ ਤੋਂ ਵੱਡੀ ਇਸ ਗੱਲ ਦੀ ਹੈ ਕਿ ਹੁਣ 60,000 ਪਲੱਸ ਨੂੰ ਜਿਹੜਾ ਜੀ ਉਹ ਡੇਲੀ ਪਹੁੰਚਣੀ ਸ਼ੁਰੂ ਹੋ ਗਈ ਹੈ। ਜਿੱਥੋਂ ਤੱਕ ਟੋਟਲ ਦੀ ਗੱਲ ਹੈ, ਮੁਲਕ ਦੇ ਵਿੱਚ ਜਿਹੜਾ ਉਹ 20 ਲੱਖ ਨੂੰ ਕੱਲ੍ਹ ਕ੍ਰੋਸ ਕਰ ਗਈ ਸੀਗੀ ਤੇ 20,86,864 ਜਿਹੜੇ ਮਾਮਲੇ ਆ ਉਹ ਉੱਥੇ ਗਿਣਤੀ ਜਿਹੜੀ ਸਾਡੀ, ਮਤਲਬ ਕਿ 21 ਲੱਖ ਦੇ ਬਿਲਕੁਲ ਤੇਜ਼ੀ ਦੇ ਨਾਲ ਉਸ ਪਾਸੇ ਵੱਲ ਨੂੰ ਵੱਧ। ਪਰ ਜਿਹੜੀ ਇੱਥੇ ਸਰਕਾਰ ਜਿਹੜੀ ਕਿਸੇ ਟਾਈਮ ਥਾਲੀਆਂ ਖੜਕਾਉਣ ਨੂੰ ਕਹਿੰਦੀ ਸੀਗੀ, ਮੋਮਬੱਤੀਆਂ ਜਗਾਉਣ ਨੂੰ ਕਹਿੰਦੀ ਸੀ, ਆਤਿਸ਼ਬਾਜ਼ੀਆਂ ਚਲਾਉਣ ਨੂੰ ਕਹਿੰਦੀ ਸੀ ਜੀ, ਹੁਣ ਨਹੀਂ ਪਤਾ ਲੱਗ ਰਿਹਾ ਕਿ ਉਹ ਹੁਣ ਲੋਕਾਂ ਨੂੰ ਕੀ ਕਹੇ ਕਿ ਕਿਹੜੇ ਤਰੀਕੇ ਦੇ ਨਾਲ ਇਹ ਹੁਣ ਹੱਲ ਹੋਊਗਾ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਾਨੂੰ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਬੁਲਾਬ ਸਾਹਿਬ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।